ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। जी बहुत बहुत धन्यवाद परवीन जी। और मेरे वालों भी सब देख रहे सत्कारयोग दर्शकों और रेडियो राਹੀਂ सुन रहे सब सत्कारयोग ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ ਦੇ ਵਿੱਚ 29 ਸਤੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਤੇ ਪਾਕਿਸਤਾਨ 'ਚ ਸਤੰਬਰ ਮਹੀਨੇ ਦਾ ਆਖਰੀ ਦਿਨ ਯਾਨੀ 30 ਸਤੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਇਸ ਬੁਲਟਨ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਨੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube, Facebook, Instagram, TikTok ਔਰ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਹੋ। ਇਹਨਾਂ ਖਬਰਾਂ ਨੂੰ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਲੈ ਕੇ ਆਉਂਦੇ ਆ। ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਹੈ ਜੀ 408 272 5200 4082725200। ਜੀ ਵਾਦਨੇ ਖਬਰਾਂ ਲੈ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਅਮਰੀਕਾ ਦੇ ਇਸਰਾਈਲ ਨਾਲ ਹੋਣ ਵਾਲੇ 20 ਨੁਕਾਤੀ ਸਮਝੌਤੇ ਦੀ ਸਲਾਹਨਾ ਕੀਤੀ ਜੀ। ਅਮਰੀਕਾ ਨੇ ਇਹ ਪੇਸ਼ ਕੀਤੇ ਸਨ। ਹੋਇਆ ਇਹ ਇਸਰਾਈਲ ਔਰ ਫਲਸਤੀਨੀ ਹਮਾਸ ਵਿਚਕਾਰ ਜਿਹੜਾ ਅਮਨ ਸਮਝੌਤਾ ਹੈ ਬਿਲਕੁਲ ਜੀ ਇਹ ਕੀਤੀ ਔਰ ਇਹਦੇ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ। ਪਰ ਇਸ ਤੋਂ ਪਹਿਲੇ ਮੈਂ ਦੱਸਦਾ ਜਾਵਾਂ ਦੁਨੀਆ ਭਰ ਦੇ ਵਿੱਚ ਇਸ ਵੇਲੇ ਇਹ ਖਬਰ ਹੈ ਜਿਹੜੀ ਵੱਡੀ ਖਬਰ ਹੈ, ਚਰਚਾ ਇਹ ਹੈ ਨੇਤਨਯਾਹੂ ਹੁਣੇ ਅਮਰੀਕਾ ਵਾਈਟ ਹਾਊਸ ਆਏ, ਟਰੰਪ ਹੋਣਾ ਨੇ ਜੀ ਆਇਆਂ ਨੂੰ ਆਖਿਆ। ਉਸ ਤੋਂ ਬਾਅਦ ਕਤਰ ਦਾ ਮਾਮਲਾ ਕਿਤੇ ਭਖਿਆ ਹੋਏਗਾ। ਪਿਛਲੇ ਦਿਨਾਂ ਇਸਲਾਮੀ ਮੁਲਕਾਂ ਦੇ ਇਕੱਠ ਜਿਹੜਾ ਹੋਇਆ ਮੁਲਕਾਂ ਦੇ ਪ੍ਰਧਾਨਾਂ ਦਾ, ਉੱਥੇ ਵੀ ਗੱਲਬਾਤ ਹੋਈ ਹੋਏਗੀ ਕਿ ਅਮਰੀਕਾ ਸਾਹਿਬ ਤੁਸੀਂ ਹੁਣ ਦੱਸ ਦੋਗੇ ਅੱਗੇ ਮਾਮਲੇ ਕੀ ਨੇ। ਉਸ ਤੋਂ ਬਾਅਦ ਬਕਾਇਦਾ ਕਤਰ ਫੋਨ ਕੀਤਾ ਗਿਆ ਨੇਤਨਯਾਹੂ ਵੱਲੋਂ, ਮਾਫੀ ਮੰਗੀ ਗਈ, ਜਿਹੜਾ ਹਮਲਾ ਕੀਤਾ ਗਿਆ ਔਰ ਨਾਲ ਯਕੀਨ ਦਿਵਾਇਆ ਗਿਆ ਕਿ ਅੱਗੇ ਤੋਂ ਸਾਡੇ ਵੱਲੋਂ ਇਹੋ ਜਿਹਾ ਕੋਈ ਕੰਮ ਜਿਹੜਾ ਉਹ ਨਹੀਂ ਹੋਏਗਾ। 20 ਨੁਕਤੇ ਨੇ ਜਿਹੜੇ ਪਹਿਲਾਂ ਸੁਣਿਆ ਸੀਗਾ 21 ਨੇ, ਹੁਣ 20 ਨੁਕਤੇ ਨੇ ਜਿਹੜੇ ਉਹਨਾਂ ਦੇ ਉੱਤੇ ਏਕਤਾ ਹੋਇਆ। ਔਰ ਉਸ ਤੋਂ ਬਾਅਦ ਨੇਤਨਯਾਹੂ ਉਹਨਾਂ ਨੇ ਪ੍ਰੈਸ ਔਰ ਮੀਡੀਆ ਦੇ ਸਾਹਮਣੇ ਆ ਕੇ ਆਖਿਆ ਕਿ ਜੀ ਅਸੀਂ ਇਹਨਾਂ ਦੇ ਉੱਤੇ ਏਕਾਜ਼ਾਰ ਕਰਨੇ ਔਰ ਸਾਨੂੰ ਇਹ ਮਨਜ਼ੂਰ ਨੇ। ਹੌਲੀ ਹੌਲੀ ਇਹ ਵੀ ਸਾਹਮਣੇ ਆਣਗੀਆਂ। ਸੋ ਇਹ ਜਿਵੇਂ ਹੀ ਮਾਮਲਾ ਬਣਿਆ ਪਾਕਿਸਤਾਨ ਵੱਲੋਂ ਇਹਦੀ ਸਲਾਹਨਾ ਕੀਤੀ ਗਈ। ਉਹਦਾ ਜਿੱਦਾਂ ਪਾਕਿਸਤਾਨ ਤੇ ਭਾਰਤ ਦੀ ਜੰਗ ਬੰਦੀ ਹੋਈ ਤੇ ਸਭ ਤੋਂ ਪਹਿਲੇ ਅਮਰੀਕਾ ਵੱਲੋਂ ਬਿਆਨ ਆਇਆ ਕਿ ਜੀ ਬਹੁਤ ਸੋਹਣਾ ਕੀਤਾ, ਠੀਕ ਹੈ, ਲੜਾਈ 'ਚ ਕਿਸੇ ਸ਼ਾਇਦ ਦਾ ਕੋਈ ਹੱਲ ਨਹੀਂ। ਇਸੇ ਅਮਨ ਸਮਝੌਤੇ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਡੋਨਲਡ ਟਰੰਪ ਹੋਣਾ ਦੀ ਤਾਰੀਫ ਕੀਤੀ ਔਰ ਆਖਿਆ ਕਿ ਉਹਨਾਂ ਦਾ ਇਹ ਵਿਜ਼ਨ ਹੈ ਜਿਹਦੇ ਕਾਰਨ ਇਹ ਅਮਨ ਹੋਣ ਜਾ ਰਿਹਾ ਹੈ। ਅਸੀਂ ਉਹਦੀ ਬਾਕਾਇਦਾ ਹਮਾਇਤ ਕਰਨੇ ਆ, ਸਲਾਹਨਾ ਕਰਨੇ ਆ, ਦਾਦ ਦੇਣੇ ਆ ਔਰ ਇਸ ਕੰਮ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜੀ ਮਸੂਦ ਬਾਦ ਨੇ ਅਗਲੀ ਖਬਰ ਲੈ ਮਰੀਮ ਨਵਾਜ਼ ਦਾ ਆਖਣਾ ਹੈ ਕਿ ਜਿਨੇ ਪੰਜਾਬ ਵੱਲ ਉਂਗਲ ਵੀ ਕੀਤੀ ਉਹ ਉਂਗਲ ਵੀ ਵੱਢ ਦਿਆਂਗੇ, ਤੋੜ ਦਿਆਂਗੇ ਕਿਹਾ ਜੀ। ਇਹ ਤੁਸੀਂ ਹੁਣ ਵੱਟੋ ਤੇ ਨਾ ਵੇਖੋ, ਕੰਮ ਜਿਹੜਾ ਹੈ ਵਾਵਾ ਸਖਤ ਹੋ ਗਿਆ। ਔਰ ਇਹ ਗੱਲ ਉਹਨਾਂ ਨੇ ਕਿਸੇ ਆਮ ਬੰਦੇ ਨੂੰ ਨਹੀਂ ਕਹੀ, ਇਹ ਉਹਨਾਂ ਦੀ ਫੈਡਰਲ ਸਰਕਾਰ ਹੈ ਜਿਹੜੀ, ਯਾਨੀ ਜਿੱਥੇ ਉਹਨਾਂ ਦੇ ਚਾਚਾ ਜੀ ਪ੍ਰਾਈਮ ਮਿਨਿਸਟਰ ਨੇ ਨਾ, ਉਸ ਵਿਹੜੇ ਦੇ ਵਿੱਚ ਉਹਨਾਂ ਦੀ ਇਤਿਹਾਦੀ ਸਿਆਸੀ ਪਾਰਟੀ ਹੈ ਪਾਕਿਸਤਾਨ ਪੀਪਲਸ ਪਾਰਟੀ, ਸਿੰਧ ਤੋਂ ਤਾਲੁਕ ਹੈ। ਪਾਕਿਸਤਾਨ ਪੀਪਲਸ ਪਾਰਟੀ ਦੇ ਸ਼ਰਜੀਲ ਮੇਮਨ ਹੋਣਾ ਵੱਲੋਂ ਪੰਜਾਬ ਸਰਕਾਰ ਤੇ ਹੜ੍ਹ ਦੇ ਮਾਮਲੇ ਦੇ ਉੱਤੇ ਲਗਾਤਾਰ ਨੁਕਤਾਚੀਨੀ ਕੀਤੀ ਜਾ ਰਹੀ ਹੈ। ਉਹਦੇ ਤੇ ਇਹਨਾਂ ਦੇ ਜਿਹੜੀ ਸੂਬਾ ਵਜ਼ੀਰ ਸਨ ਇਤਲਾਮਾਂ ਦੀ ਉਜ਼ਮਾ ਹੁਣੇ, ਮੈਡਮ ਉਜ਼ਮਾ ਦਾ ਆਇਆ ਬਿਆਨ। ਉਸ ਤੋਂ ਬਾਅਦ ਫਿਰ ਦੁਬਾਰਾ ਉਹ ਨਹਿਰਾਂ ਵਾਲੇ ਔਰ ਸਿੰਧ ਦੇ ਪਾਣੀ ਦੇ ਹੱਕ ਦੇ ਮਾਮਲੇ ਦੇ ਉੱਤੇ ਹੁਣ ਮਰੀਮ ਨਵਾਜ਼ ਹੁਣੇ ਲੈਲਪੁਰ ਫੈਸਲਾਬਾਦ 'ਚ ਇੱਕ ਵੱਡਾ ਇਕੱਠ ਸੀਗਾ, ਜਲਸਾ ਸੀਗਾ। ਉੱਥੇ ਉਹਨਾਂ ਨੇ ਆਖਿਆ ਕਿ ਹਰ ਮਰਜ਼ ਦਾ ਇਲਾਜ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਨਹੀਂ, ਅਸੀਂ ਫੈਸਲਾ ਕਰਨਾ ਕਿ ਹੜ੍ਹ ਦੇ ਨਾਲ ਉਹ ਜਿਹੜੇ ਲੋਕ ਨੇ ਜਿਹੜੇ ਉਹਨਾਂ ਨੂੰ ਇਮਦਾਦ ਕਿੱਦਾਂ ਦੇਣੀ ਹੈ। ਔਰ ਇਹ ਜਿਹੜੀ ਗੱਲਬਾਤਾਂ ਕੀਤੀਆਂ ਜਾ ਰਹੀਆਂ ਕਿ ਇਹ ਸ਼ੈ ਇੱਕ ਕਿਸੇ ਸ਼ੈ ਦਾ ਇਲਾਜ ਇੱਕ ਸ਼ੈ ਨਹੀਂ ਹੁੰਦੀ ਹੈ, ਇੱਕ ਦਵਾਈ ਨਹੀਂ ਹੁੰਦੀ। ਇਹ ਇਮਦਾਦ ਔਰ ਮੰਗਣ ਵਾਲਾ ਕੰਮ ਜਿਹੜਾ ਇਹਦੇ ਤੋਂ ਬਾਹਰ ਆਉਣਾ ਚਾਹੀਦਾ ਆ। ਪੰਜਾਬ ਮੇਰਾ ਸੂਬਾ ਹੈ, ਪੰਜਾਬ ਦੇ ਵਸੀਲੇ ਮੇਰੇ ਸੂਬੇ ਦੇ ਨੇ, ਪਾਣੀ ਮੇਰੇ ਸੂਬੇ ਦਾ ਹੈ। ਇੱਥੇ ਹੁਣ ਬਾਕੀ ਸੂਬੇ ਨੇ ਜਿਹੜੇ ਉਹਨਾਂ ਨੂੰ ਕੀ ਮਸਲਾ, ਯਾਦ ਰੱਖੋ ਕਿ ਆਪਣੇ ਮਸਲੇ ਮਸਾਇਲ ਨੇ ਜਿਹੜੇ ਉਹਨਾਂ ਨੂੰ ਹੱਲ ਕਰੋ, ਆਪਣੇ ਸੂਬਿਆਂ 'ਚ ਕੰਮ ਕਰੋ ਤਾਂ ਕਿ ਲੋਕ ਤੁਹਾਡੀ ਵੀ ਕੋਈ ਤਾਰੀਫ ਕਰਨ। ਪੰਜਾਬ ਵੱਲ ਕਿਸੇ ਨੇ ਉਂਗਲ ਕੀਤੀ ਤੇ ਮੈਂ ਉਂਗਲ ਤੋੜ ਦਾਂਗੀ। ਇਹ ਪਹਿਲੀ ਵਾਰ ਮੈਂ ਵੀ ਮਰੀਮ ਨਵਾਜ਼ ਹੋਣਾ ਦੇ ਮੂੰਹ 'ਚ ਸੁਣਿਆ ਏਡਾ ਸਖਤ ਬਿਆਨ ਹੈ ਜਿਹੜਾ ਉਹ ਸਿੰਧ ਦੇ ਸੀਨੀਅਰ ਵਜ਼ੀਰ ਨੇ ਸ਼ਰਜੀਲ ਮੇਮਨ ਹੋਣੇ, ਉਹਨਾਂ ਦੇ ਮਾਮਲੇ ਉਧਰ ਇਸ਼ਾਰੇ ਨੇ। ਫਿਰ ਉਹਨਾਂ ਨੇ ਆਖਿਆ ਕਿ ਹੜ੍ਹ ਦੇ ਨਾਲ ਜਿਹੜੇ ਲੋਕਾਂ ਦੀ ਇਮਦਾਦ ਹੈ ਜਿਹੜੀ ਇਹ ਬਾਕੀ ਸੂਬਿਆਂ ਲਈ ਮਸਲਾ ਨਹੀਂ, ਸਾਡਾ ਮਸਲਾ ਅਸੀਂ ਆਪੇ ਇਹਦੇ ਤੇ ਨਿਬੜ ਲਾਂਗੇ। ਸੋ ਇਹ ਹੁਣ ਗਰਮਾ ਗਰਮੀ ਜਿਹੜੀ ਇਹ ਸਾਹਮਣੇ ਆਉਣ ਰਹੀ ਹੈ। ਸੋ ਇਹਨਾਂ ਬਿਆਨਾਂ ਨੂੰ ਬਕਾਇਦਾ ਮਰੀਮ ਨਵਾਜ਼ ਹੋਣੇ ਨੇ ਜਿਹੜੇ ਪੰਜਾਬੀ ਐਕਟਿਵਿਸਟ ਨੇ ਜਿਹੜੇ ਉਹ ਬੜੀ ਵੈਲਿਊ ਦੇਣ ਦੇ ਨੇ ਕਿ ਸ਼ਾਇਦ ਇਹਦੇ ਨਾਲ ਪੰਜਾਬੀ ਦਾ ਝੰਡਾ ਚੁੱਕਿਆ ਜਾਏਗਾ। ਨਹੀਂ, ਇਹ ਇੱਕ ਸਿਆਸੀ ਲੋਲੀਪੌਪ ਆ, ਮਿੱਠਾ ਲੱਗਣ ਡਿਆ ਆ। ਸੋ ਇਹਦੇ ਮੁੱਕਣ ਤੱਕ ਦੀ ਉਡੀਕ ਰੱਖੋ। ਪੰਜਾਬੀ ਤੁਹਾਨੂੰ ਉੱਥੇ ਖਲੋਤੀ ਲੱਭੇਗੀ ਜਿੱਥੇ ਖਲੋਤੀ ਹੈ। ਸੋ ਐਵੇਂ ਕਿਸੇ ਦੇ ਝੰਡੇ ਚੁੱਕ ਕੇ ਹਾਲਾ ਲਾਲਾ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਜੀ ਅੱਗੇ ਵਧਦੇ ਹਾਂ ਮਸੂਦ। ਪਾਕਿਸਤਾਨੀ ਕਬਜ਼ੇ 'ਚ ਆਉਣ ਵਾਲੇ ਕਸ਼ਮੀਰ 'ਚ ਵਾਵਾ ਮੰਦੇ ਹਾਲ ਨੇ। ਸ਼ਟਰ ਡਾਊਨ ਹੜਤਾਲ ਦੇ ਨਾਲ ਲੋਕਾਂ ਦੇ ਮੌਤ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ। ਸਿਰਫ ਇਹ ਹੀ ਨਹੀਂ ਹੈ ਪ੍ਰਵੀਨ, ਮਾਮਲੇ ਵਾਵਾ ਖਰਾਬ ਨੇ ਜਿਹੜੇ ਪਿਛਲੇ ਹਫਤੇ ਤੋਂ ਚੱਲਣ ਡੇ ਸੀਗੇ। ਬਕਾਇਦਾ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਹੈ ਜਿਹੜੀ, ਉਹਦੀਆਂ ਕੁਝ ਮੰਗਾਂ ਨੇ ਜਿਹੜੀਆਂ ਉਹ ਪਾਕਿਸਤਾਨੀ ਸਰਕਾਰ ਫੈਡਰਲ ਸਰਕਾਰ ਅੱਗੇ ਰੱਖੀਆਂ ਗਈਆਂ। ਆਪਣੀ ਵੀ ਉਹਨਾਂ ਨੇ ਰਿਆਸਤੀ ਸਰਕਾਰ ਹੈ ਜਿਹੜੀ ਜਿਹਨੂੰ ਆਜ਼ਾਦ ਕਸ਼ਮੀਰ ਸਰਕਾਰ ਕਹਿੰਦੇ ਨੇ ਉਹਦੇ ਅੱਗੇ ਰੱਖੀਆਂ ਨੇ। ਹੁਣ
ਰਾਤ 12 ਵਜੇ ਤੋਂ ਹੂੰ ਬਾਕਾਇਦਾ ਇਸ ਪਾਸੇ ਜਾਣ ਵਾਲੀਆਂ ਆਉਣ ਵਾਲੀਆਂ ਸਭ ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਨਾ ਕੋਈ ਉਧਰ ਜਾ ਸਕਦਾ ਤੇ ਨਾ ਕੋਈ ਉਧਰੋਂ ਹੁਣ ਆ ਸਕਦਾ ਹੈ। ਇਹ ਕੰਮ ਜਿਹੜਾ ਇਹ ਹੋਣ ਡਿਆ ਆ। ਹੁਣ ਇਹ ਐਕਸ਼ਨ ਕਮੇਟੀ ਹੈ ਜਿਹੜੀ, ਇਹਨਾਂ ਦੇ ਬਹੁਤ ਸਾਰੀਆਂ ਮੰਗਾਂ, ਬਹੁਤ ਸਾਰੇ ਮੁਤਾਲਬੇ ਨੇ ਜਿਹੜੇ ਉਹ ਨੇ, ਕੁਝ ਨਸ਼ਿਸਤਾਂ ਇਹਨਾਂ ਦੀਆਂ ਸਰਕਾਰ ਦੇ ਨਾਲ, ਹੁਕਮਰਾਨਾਂ ਨਾਲ ਹੋਈਆਂ ਵੀ ਨੇ ਜਿਹੜੀਆਂ ਨਾਕਾਮ ਹੋ ਗਈਆਂ ਨੇ। ਇੰਜੀਨੀਅਰ ਅਮੀਰ ਮੁਕਾਮ ਹੋਣੇ ਕਿ ਜਿਹੜੇ ਫੈਡਰਲ ਸਰਕਾਰ ਦੇ ਬੜੇ ਕਰਤਾ ਧਰਤਾ ਵਜ਼ੀਰਾਂ ਚੋਂ ਸਨ, ਉਹਨਾਂ ਦੇ ਨਾਲ ਇਸ ਇਕੱਠ ਹੋਇਆ, 14 ਘੰਟੇ ਤੱਕ ਇਹ ਗੱਲਬਾਤ ਰਹੀ, ਲੇਕਿਨ ਐਂਡ ਕੀ ਹੋਇਆ, ਸਿਰੇ ਗੱਲ ਨਾ ਲੱਗ ਸਕੀ, ਕੋਈ ਸਮਝੌਤਾ ਜਿਹੜਾ ਉਹ ਨਾ ਹੋ ਸਕਿਆ। ਹੁਣ ਅਵਾਮੀ ਮਫਾਦ ਕਮੇਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ, ਇਹਨਾਂ ਵੱਲੋਂ ਪਥਰਾਓ ਜਿਹੜਾ ਉਹ ਹੋਇਆ, ਫੋਰਸਿਸ ਦੇ ਉੱਤੇ ਵੀ ਹੋਇਆ, ਲੰਘਦੇ ਟੱਪਦੇ ਲੋਕਾਂ ਵੱਲੋਂ ਵੀ ਹੋਇਆ, ਰਾਹ ਵੀ ਇਹਨਾਂ ਵੱਲੋਂ ਬੰਦ ਕੀਤੇ ਗਏ। ਫਿਰ ਜਵਾਬੀ ਫਾਇਰਿੰਗ ਪੁਲਿਸ ਦੀ ਵੀ ਹੋਈ ਹੈ, ਜਿਹਦੇ ਵਿੱਚ ਇੱਕ ਹਲਾਕਤ ਹੋਈ ਹੈ, 14 ਲੋਕਾਂ ਦੇ ਫੱਟਰ ਹੋਣ ਦਾ। ਇਹ ਹੁਣ ਪਹਾੜੀ ਦੇ ਉੱਤੇ ਨੇ, ਉੱਤੋਂ ਇਹ ਵੱਡੇ ਵੱਡੇ ਪੱਥਰ ਨੇ ਜਿਹੜੇ ਉਹ ਥੱਲੇ ਸੁੱਟਦੇ ਨੇ, ਉੱਥੋਂ ਵੱਟੇ ਮਾਰ ਰਹੇ ਨੇ, ਇੱਕ ਤੇ ਵੱਟਾ, ਦੂਜਾ ਪਹਾੜੀ, ਉੱਤੋਂ ਪੱਥਰ ਜਦੋਂ ਆਉਂਦਾ ਉਹ ਤੇ ਲੋਹੇ ਦਾ ਹੈਲਮਟ ਪਾਇਆ ਹੋਏ ਤੇ ਉਹਨੂੰ ਪਾੜ ਕੇ ਲੰਘ ਜਾਂਦਾ। ਸੋ ਇਹ ਮਾਮਲੇ ਨੇ ਜਿਹੜੇ ਇਹ ਹੁਣ ਵਧੇ ਨੇ। ਇਸ ਵੇਲੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜਿਹੜੇ ਕਿ ਲੰਡਨ ਦੇ ਵਿੱਚ ਨੇ, ਉਹਨਾਂ ਨੇ ਇਹਨਾਂ ਮੁਜ਼ਾਹਰਾ ਕਰਨ ਵਾਲੇ, ਇਤਜਾਜ ਕਰਦੇ ਲੋਕਾਂ ਨੂੰ ਆਖਿਆ ਕਿ ਤੁਸੀਂ ਆਪਣਾ ਇਤਜਾਜ ਜਿਹੜਾ ਉਹ ਮੁਕਾ ਦੇਵੋ। ਔਰ ਇਹ 38 ਤੋਂ 36 ਮੰਗਾਂ ਨੇ ਜਿਹੜੀਆਂ ਇਹ ਮੁਤਾਲਬਿਆਂ ਦੀ ਸੂਰਤ ਦੇ ਵਿੱਚ ਉਹਨਾਂ ਨੇ ਪਾਕਿਸਤਾਨੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ। ਸੁਣਿਆ ਜਾ ਰਿਹਾ ਹੈ ਜਾਂ ਖਬਰਾਂ ਲੱਭ ਰਹੀਆਂ ਅੰਦਰ ਖਾਤੇ ਜੋ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਪਹੁੰਚਦਿਆਂ ਹੀ ਇਸ ਕਮੇਟੀ ਦੇ ਜਿਹੜੇ ਕਸ਼ਮੀਰੀ ਕਰਤਾ ਧਰਤਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਬਹਿ ਕੇ ਗੱਲਬਾਤ ਕਰ ਰਹੇ। ਜੀ ਅੱਗੇ ਵਧਦੇ ਹਾਂ ਮਸੂਦ। ਇਮਰਾਨ ਖਾਨ ਨੇ ਕਿਸੇ ਪੱਤਰਕਾਰ ਦੇ ਨਾਲ ਜੇਲ੍ਹ 'ਚ ਬਦਸਲੂਕੀ ਕੀਤੀ ਹੈ ਤੇ ਨੈਸ਼ਨਲ ਅਸੈਂਬਲੀ 'ਚ ਇਸ ਬਾਰੇ ਮਤਾ ਵੀ ਪਾਸ ਹੋ ਗਿਆ। ਜੀ ਇਜਾਜ਼ ਅਹਿਮਦ ਨੇ ਪੱਤਰਕਾਰ ਜਿਨ੍ਹਾਂ ਨੇ ਜੇਲ੍ਹ ਦਾ ਜ਼ਾਰਾ ਹਫਤਾਵਾਰ ਇਕੱਠ ਹੁੰਦਾ ਹੈ, ਪੱਤਰਕਾਰ ਤੇ ਉੱਥੇ ਹੁੰਦੇ ਨੇ, ਹੁਣ ਪੂਰੇ ਮੀਡੀਆ ਨੂੰ ਇਦਾਂ ਹੋਲਡ ਕੀਤਾ ਹੈ, ਜਿਹੜੀ ਖਬਰ ਸਰਕਾਰ ਅਪਰੂਵ ਕਰਨੀ ਉਹ ਹੋਣੀ ਹੈ। ਇਸ ਪੱਤਰਕਾਰ ਕੋਈ ਸਵਾਲ ਪੁੱਛਿਆ, ਇਮਰਾਨ ਖਾਨ ਨੇ ਆਖਿਆ ਕਿ ਮੇਰੇ ਜਵਾਬ ਤੇ ਤੁਹਾਡੇ ਅਖਬਾਰ, ਟੀਵੀ, ਰੇਡੀਓ ਜਿਹੜਾ ਉਹ ਛਾਪਦੇ ਨਹੀਂ, ਜਿਹਦੇ ਵੀ ਤੁਸੀਂ ਨੁਮਾਇੰਦਗੇ ਜੇ, ਉਹ ਸਵਾਲ ਤੁਸੀਂ ਮੇਰੇ ਕੋਲੋਂ ਜਵਾਬ ਇਹੋ ਜਿਹਾ ਲੈਣਾ ਚਾਹੁੰਦੇ ਜੇ ਕਿ ਮੈਂ ਗੁੱਸੇ 'ਚ ਕੁਝ ਕਹਾਂ ਤੇ ਉਹ ਖਬਰ ਜਿਹੜੀ ਉਹ ਬੜੀ ਚੜ ਜੇ। ਉਹ ਤੋਂ ਫਿਰ ਇਸ ਪੱਤਰਕਾਰ ਨੇ ਕਿਹਾ ਕਿ ਜੀ ਤੁਸੀਂ ਮੈਨੂੰ ਦੱਸੋਗੇ ਕਿ ਮੈਂ ਕੀ ਸਵਾਲ ਕਰਨਾ। ਇਮਰਾਨ ਖਾਨ ਵੀ ਅੱਕਿਆ ਸੀਗਾ, ਉਹ ਵੀ ਅੱਗੋਂ ਕਿਤੇ ਸਿੱਧਾ ਹੋ ਗਿਆ। ਇਹ ਵੀ ਇਹਨਾਂ ਦੀਆਂ ਬਿਆਨ ਕੀਤੀਆਂ ਸਟੋਰੀਆਂ। ਸੋ ਉਹ ਮੂੰਹ ਮਾਰੀ ਹੈ ਜਿਹੜੀ ਉਹ ਹੋਈ, ਉਹਦੇ ਤੇ ਫਿਰ ਪਾਰਲੀਮੈਂਟਰੀ ਰਿਪੋਰਟਰਸ ਐਸੋਸੀਏਸ਼ਨ ਹੈ ਜਿਹੜੀ, ਉਹਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਇਕੱਠ ਦਾ ਵਾਕਆਊਟ ਕਰਕੇ ਇਤਜਾਜ ਰਿਕਾਰਡ ਕਰਾਇਆ। ਅੱਛਾ, ਸਪੀਕਰ ਅਯਾਜ਼ ਸਾਦਕ ਹੋਣੇ ਨੇ ਜਿਹੜੇ, ਉਹ ਫਿਰ ਇਸ ਇਤਜਾਜ ਦੇ ਉੱਤੇ ਇਸ ਪੱਤਰਕਾਰ ਕੋਲ ਔਰ ਪੱਤਰਕਾਰਾਂ ਦੀ ਇਸ ਤਨਜ਼ੀਮ ਦੇ ਕੋਲ ਗਏ ਔਰ ਆਖਿਆ ਕਿ ਜੀ ਅਸੀਂ ਇਸ ਬਾਰੇ ਮਤਾ ਪੇਸ਼ ਕਰਨੇ। ਮਤਲਬ ਜਦੋਂ ਕੋਈ ਗੱਲ ਹੋਵੇ, ਮਤਾ ਆਉਣ ਲਈ ਕੋਈ ਅਵਾਮੀ ਵਫਾਦ ਹੋਵੇ ਨਾ, ਆਵਾਮ ਦਾ ਭਲਾ ਹੋਵੇ, ਪਹਿਲਾਂ ਉਹਦਾ ਡਰਾਫਟ ਬਣਦਾ ਹੈ, ਫਿਰ ਸਾਈਨ ਹੁੰਦੇ ਨੇ, ਫਿਰ ਇਤਰਾਜ਼ ਲੱਗਦੇ ਨੇ, ਫਿਰ ਉਹ ਦੂਰ ਹੁੰਦੇ ਨੇ, ਫਿਰ ਉਹਨਾਂ ਨੂੰ ਪੁਣਿਆ ਜਾਂਦਾ, ਫਿਰ ਪੇਸ਼ ਕੀਤਾ ਜਾਂਦਾ ਹੈ, ਫਿਰ ਉਹਦੀ ਹਮਾਇਤ ਹੁੰਦੀ ਹੈ, ਮੁਖਾਲਫਤ ਹੁੰਦੀ ਹੈ, ਫਿਰ ਪਾਸ ਹੁੰਦਾ, ਫਿਰ ਅੱਗੇ ਕਮੇਟੀਆਂ ਕੋਲ ਜਾਂਦਾ, ਫਿਰ ਕਮੇਟੀਆਂ ਦੀਆਂ ਸਿਫਾਰਿਸ਼ਾਂ ਹੁੰਦੀਆਂ, ਫਿਰ ਇਹ ਖੇਡ ਹੁੰਦਾ। ਇੱਥੇ ਜੀ ਇਹ ਮਾਮਲਾ ਮਤਾ ਆਇਆ ਆ ਕੇ ਉਹਦੀ ਹਮਾਇਤ ਦੇ ਵਿੱਚ ਕਿ ਇਮਰਾਨ ਖਾਨ ਨੇ ਬਹੁਤ ਬੁਰਾ ਕੀਤਾ, ਨਿੰਦਿਆ ਕਰਨੀ ਚਾਹੀਦੀ ਇਹਦੀ, ਪਾਸ ਵੀ ਹੋ ਗਿਆ ਤੇ ਇਹ ਕੰਮ ਹੋਇਆ ਜੀ। ਜੀ ਬਾਅਦ ਨੇ ਅਗਲੀ ਖਬਰ ਲੈ, ਏਸ਼ੀਆ ਕੱਪ ਮੁੱਕ ਗਿਆ, ਭਾਰਤ ਜਿੱਤ ਗਿਆ, ਪਾਕਿਸਤਾਨ ਹਾਰ ਗਿਆ। ਭਾਰਤ ਨੇ ਟਰਾਫੀ ਨਾ ਲਈ, ਭਾਰਤ ਨੇ ਚੈੱਕ ਪਵਾ ਕੇ, ਪਾਕਿਸਤਾਨ ਨੇ ਚੈੱਕ ਪਵਾ ਕੇ ਮਾਰਿਆ। ਕਪਤਾਨ ਨੇ ਜੀ ਪਾਕਿਸਤਾਨ ਬੁਰਾ ਲੱਗਦਾ। ਨਰਿੰਦਰ ਮੋਦੀ ਦਾ ਬਿਆਨ ਆ ਗਿਆ, ਲੱਗਦਾ ਮੈਚ ਹੁਣ ਸ਼ੁਰੂ ਹੋਇਆ ਜੀ। ਇਹ ਮੈਚ ਪਹਿਲਾਂ ਦਾ ਹੀ ਸ਼ੁਰੂ ਹੋਇਆ ਪਿਆ ਹੈ। ਇਹ ਆਪਰੇਸ਼ਨ ਸੰਦੂਰ ਵਾਲਾ ਮਾਮਲਾ ਹੈ। ਦੇਖੋ ਖੇਡਾਂ ਦੇ ਜਿਹੜੇ ਗਰਾਊਂਡ ਹੁੰਦੇ ਨੇ ਨਾ, ਕਿਹੜੇ ਕਿਹੜੇ ਵੈਰੀ ਮੁਲਕ ਨੇ, ਕੋਰਟ 'ਚ, ਰਿੰਗ 'ਚ ਜਦੋਂ ਉਹਨਾਂ ਦੇ ਪਲੇਅਰਸ ਉਤਰਦੇ ਨੇ, ਇੱਕ ਦੂਸਰੇ ਦੇ ਨਾਲ ਹੱਥ ਮਿਲਾਉਂਦੇ ਨੇ। ਜੰਗ ਲੜਨ ਨਹੀਂ ਘੱਲੇ, ਖੇਡਣ ਘੱਲੇ ਨੇ ਤੁਸੀਂ। ਤੇ ਖੇਡਣ ਜਦੋਂ ਘੱਲੀਏ ਤੇ ਫਿਰ ਖੇਡ ਦੇ ਜ਼ਾਬਤੇ ਨੇ ਜਿਹੜੇ ਉਹਨਾਂ ਤੇ ਪੂਰਾ ਅਮਲ ਕਰੀਦਾ ਹੈ, ਉਸ ਦਸਤੂਰ ਨੂੰ ਉਸੇ ਤਰ੍ਹਾਂ ਮੰਨੀਦਾ। ਭਾਰਤੀ ਟੀਮ ਨੇ ਕਿਹਾ ਕਿ ਜੀ ਮੋਹਸਨ ਨਕਵੀ ਹੋਣੇ ਜਿਹੜੇ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੀ ਪ੍ਰਧਾਨ ਨੇ ਔਰ ਏਸ਼ੀਅਨ ਕ੍ਰਿਕਟ ਕੌਂਸਲ ਦੇ ਵੀ ਪ੍ਰਧਾਨ ਨੇ, ਇਹ 2 ਮਰਤਬੇ ਨੇ ਉਹਨਾਂ ਕੋਲ। ਤੀਜਾ ਮਰਤਬਾ ਉਹਨਾਂ ਕੋਲ ਪਾਕਿਸਤਾਨ 'ਚ ਫੈਡਰਲ ਇੰਟੀਰੀਅਰ ਮਿਨਿਸਟਰ ਦਾ। ਉਹਨਾਂ ਨੇ ਪਿਛਲੇ 2ਵੇਂ ਮਰਤਬੇ ਜਿਹੜੇ ਖੇਡ ਦੇ ਨਾਲ ਜੁੜੇ ਨੇ ਉਹਨਾਂ ਨੂੰ ਇਗਨੋਰ ਕੀਤਾ ਔਰ ਆਖਿਆ ਕਿ ਜੀ ਇਹ ਕਿਉਂਕਿ ਪਾਕਿਸਤਾਨੀ ਹੈ, ਅਸੀਂ ਇਹਦੇ ਕੋਲੋਂ ਇਹ ਟਰਾਫੀ ਹੈ ਜਿਹੜੀ ਨਹੀਂ ਵਸੂਲਣੀ। 40 ਮਿੰਟ 45 ਮਿੰਟ ਪੌਣਾ ਘੰਟਾ ਗਰਾਊਂਡ ਦੇ ਵਿੱਚ ਇਸੇ ਤਰ੍ਹਾਂ ਚੱਲ ਰਹੀ। ਉਸ ਤੋਂ ਬਾਅਦ ਆਏ, ਉਹਨਾਂ ਨੇ ਇਨਕਾਰ ਕਰ ਦਿੱਤਾ। ਮੋਹਸਨ ਨਕਵੀ ਉਹਨਾਂ ਨੇ ਵੀ ਟਰਾਫੀ ਵਾਪਸ ਲੈ ਗਏ। ਉਹਨਾਂ ਕਿਹਾ ਜੇ ਮੇਰੇ ਕੋਲੋਂ ਨਹੀਂ ਲੈਣੀ ਤੇ ਮੈਂ ਇਹਨਾਂ ਦੀ ਰੀਝ ਦੇ ਮੁਤਾਬਕ ਪਰਾ ਨਹੀਂ ਹੋਣਾ, ਇਹਨਾਂ ਨੂੰ ਡਿਸਪਲਿਨ ਵੇਖਣਾ ਪਏਗਾ, ਮਰਤਬਾ ਵੇਖਣਾ ਪਏਗਾ। ਮਿਨਿਸਟਰ ਮੈਂ ਆਪਣੇ ਮੁਲਕ 'ਚ ਹਾਂ, ਮੇਰੇ ਕੋਲ 2 ਮਰਤਬੇ ਨੇ। ਫਿਰ ਦੂਜਾ ਵੀ ਚਲੋ ਪਾਕਿਸਤਾਨ ਕ੍ਰਿਕਟ ਬੋਰਡ ਦਾ ਮੈਂ ਪ੍ਰਧਾਨ ਹਾਂ, ਉਹ ਵੀ ਮੈਂ ਆਪਣੇ ਮੁਲਕ 'ਚ। ਏਸ਼ੀਅਨ ਕ੍ਰਿਕਟ ਕੌਂਸਲ ਹੈ ਜਿਹੜੀ, ਉਹ ਤੇ ਇੱਕ ਮਿਥਿਆ ਹੋਇਆ ਪਲੇਟਫਾਰਮ ਆ, ਮੈਂ ਉਹਦਾ ਪ੍ਰਧਾਨ ਹਾਂ। ਹੁਣ ਕੱਲ ਨੂੰ ਪਾਕਿਸਤਾਨੀ ਕ੍ਰਿਕਟ ਟੀਮ ਹੈ ਜਿਹੜੀ, ਉਹ ਇਹੋ ਜਿਹਾ ਕਹਿ ਦੇਵੇਗਾ ਜੀ ਇਹ ਭਾਰਤੀ ਕੋਈ ਵੀ ਕੰਪਨੀ ਹੈ, ਇਹਨਾਂ ਨੇ ਬੇਸ਼ੱਕ ਪੂਰਾ ਟੂਰਨਾਮੈਂਟ ਸਪਾਂਸਰ ਕੀਤਾ ਹੈ, ਇਹਨਾਂ ਦਾ ਕਰਤਾ ਧਰਤਾ ਅਸੀਂ ਨਹੀਂ ਲੈਣਾ। ਇਹ ਖੇਡ ਦੇ ਵਿੱਚ ਇੱਕ ਨਵਾਂ ਜ਼ਹਿਰ, ਇੱਕ ਨਵਾਂ ਦਾਗ ਹੈ ਜਿਹੜਾ ਉਹਨੂੰ ਵਾਧਾ ਦਿੱਤਾ ਜਾ ਰਿਹਾ। ਇਹਦੇ ਤੇ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣੇ ਨੇ ਜਿਹੜੇ, ਉਹਨਾਂ ਨੇ ਫਿਰ ਉਹ ਬੜਾ ਤਪਦਾ ਬਿਆਨ ਦਿੱਤਾ ਕਿ ਆਪਰੇਸ਼ਨ ਸੰਦੂਰ 'ਚ ਵੀ ਅਸੀਂ ਫੈਂਟਾ ਲਾਇਆ ਤੇ ਹੁਣ ਵੀ ਅਸੀਂ ਗਰਾਊਂਡ 'ਚ ਇਹ ਕਰਨ ਦੇ ਤੇ ਉਹ ਕਰਨ ਦੇ। ਇਹ ਭਖਿਆ ਮਾਮਲਾ ਜਿਹਦੇ ਤੋਂ ਬਾਅਦ ਇਹ ਹੋਇਆ, ਬਟ ਇਹ ਕਿਸੇ ਪਾਸਿਓਂ ਵੀ ਚੰਗਾ ਨਹੀਂ ਗਿਆ ਹੈ। ਖੇਡ ਨੂੰ ਖੇਡ ਰਹਿਣਾ ਚਾਹੀਦਾ ਆ, ਲੜਾਈਆਂ ਕਿਸੇ ਪਾਸਿਓਂ ਵੀ
ਬਿਹਤਰ ਨਹੀਂ ਹੈ। ਹੁਣ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਯੂਐਨਓ ਦੀ ਨੈਸ਼ਨਲ ਅਸੈਂਬਲੀ ਦੀ ਜਨਰਲ ਅਸੈਂਬਲੀ ਦੇ ਵਿੱਚ ਇਹ ਕਹਿਤਾ ਕਿ ਜੀ ਹਰ ਮਾਮਲਾ ਜਿਹੜਾ ਉਹ ਗੱਲਬਾਤ ਨਾਲ ਹੱਲ ਕਰਨ ਨੂੰ ਪਾਕਿਸਤਾਨ ਤਿਆਰ ਹੈ, ਪਰ ਲੱਗਦਾ ਹੈ ਕਿ ਦੂਸਰਾ ਪਾਸਾ ਜਿਹੜਾ ਉਹ ਗੱਲਬਾਤ ਕਰਨ ਦਾ ਕੋਈ ਰੀਝਵੰਦ ਹੈ ਨਹੀਂਗਾ। ਇਹੋ ਜਿਹੇ ਮਸਾਲੇ ਨੇ ਜਿਹੜੇ ਵੇਚ ਕੇ ਸਾਡੇ ਹੁਣ ਕਮਲੇ ਲੋਕ ਤੇ ਹਰ ਥਾਂ ਹੈ ਨੇ, ਜਿੰਨੇ ਕਿ ਭਾਰਤ ਵਾਲੇ ਪਾਸੇ ਨੇ ਪਾਕਿਸਤਾਨ ਵਾਲੇ ਪਾਸੇ ਵੀ ਨੇ, ਉਹ ਵੀ ਕਹਿੰਦੇ ਨੇ ਬਹੁਤ ਵਧੀਆ ਕੀਤਾ ਆ। ਉਹ ਫਿਰ ਇਸ ਬਿਆਨ ਨੂੰ ਹੁਣ ਮੋਦੀ ਭਗਤ ਨੇ ਜਿਹੜੇ ਉਹਨਾਂ ਨੇ ਤੇ ਕਹਿਣਾ ਕਿ ਬੱਲੇ ਬੱਲੇ ਹੋ ਗਈ ਏ, ਇਹ ਹੋਣਾ ਜਿੱਦਾਂ ਚਾਹੀਦਾ ਹੈ ਤੇ ਇਸ ਤਰ੍ਹਾਂ ਕਰ ਦੇਣਾ ਚਾਹੀਦਾ, ਪਰ ਇਹਨਾਂ ਸ਼ਾਮਾਂ ਦਾ ਕੋਈ ਫਾਇਦਾ ਨਹੀਂਗਾ ਹੈ। ਖੇਡ ਦੇ ਵਿੱਚ ਇਹੋ ਜਿਹੀਆਂ ਭੈੜੀਆਂ ਮਿਸਾਲਾਂ ਕਿਸੇ ਵੀ ਖੇਡ 'ਚ, ਕ੍ਰਿਕਟ ਨਹੀਂ ਕਿਸੇ ਵੀ ਹੋਰ ਗਰਾਊਂਡ 'ਚ ਚਲ ਜਾਓ, ਬਹੁਤ ਘੱਟ ਲੱਭੀਆਂ ਜਿਹੜੀਆਂ ਇਸ ਫਾਈਨਲ ਮੈਚ ਤੋਂ ਬਾਅਦ ਵੀ ਸਾਹਮਣੇ ਆਈਆਂ, ਜੋ ਕਿ ਕਿਸੇ ਪਾਸੇ ਵੀ ਕੋਈ ਚੰਗਾ ਨਹੀਂ ਹੈ। ਨਾ ਉਹਨਾਂ ਦੀ ਸਲਾਹਣਾ ਕਰਨੀ ਚਾਹੀਦੀ, ਨਾ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੁੰਦੀ ਜੀ, ਪੰਜਾਬੀ ਰੇਡੀਓ ਯੂਐਸਏ ਤੋਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਵੱਡੀਆਂ ਖਬਰਾਂ ਜਿਹੜੀਆਂ ਇਹ ਤੁਹਾਡੇ ਵਾਸਤੇ ਹਫਤੇ 'ਚ ਪਾਈ ਜਾਂਦੀਆਂ ਨੇ, ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, TikTok, Instagram ਤੇ ਵੀ ਵੇਖ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਹੁਣ ਤੱਕ ਤੇ ਅਪਡੇਟ ਪਾਕਿਸਤਾਨ ਚੋਂ ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਰੱਬ ਰਾਖਾ।